ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਗੱਲ ਤਾਂ ਪੰਜਾਬ ਦੇ ਤਾਰੀਖੀ ਪਿਛੋਕੜ ਦੀ ਕਰ ਰਹੇ ਸਾਂ। ਇੱਕ ਅਜਿਹਾ ਸਿਲਸਿਲਾ ਸ਼ੁਰੂ ਕਰ ਰੱਖਿਆ ਸੀ ਜਿਹੜਾ ਸਾਡੀ ਨੌਜਵਾਨ ਨਸਲ ਲਈ ਖੋਜ ਅਤੇ ਫਿਕਰ ਦੀਆਂ ਨਵੀਆਂ ਰਾਹਾਂ ਖੋਲ੍ਹ ਸਕਦਾ ਹੈ। ਮੈਂ ਸਮਝਦਾ ਹਾਂ ਕਿ ਇਸ ਬਾਰੇ ਗੱਲ ਕਰਨਾ ਸਾਡੇ ਹਰ ਉਸ ਪੰਜਾਬੀ ਆਗੂ ਦਾ ਫਰਜ਼ ਹੈ ਜਿਹੜਾ ਪੰਜਾਬੀ ਤਹਿਰੀਕ ਅਤੇ ਸੇਵਾ ਨਾਲ ਜੁੜਿਆ ਹੋਇਆ ਹੈ। ਪੰਜਾਬੀ ਅਦਬ ਲਈ ਕੰਮ ਕਰਨਾ ਆਪਣੀ ਥਾਵੇਂ ਸਰਾਹਣਯੋਗ ਜ਼ਰੂਰ ਹੈ, ਪਰ ਜਦ ਕੌਮ ਆਪਣੀ ਬਕਾ ਦੀ ਜੰਗ ਲੜ ਰਹੀ ਹੋਵੇ ਤਾਂ ਫਿਰ ਮੁਆਜ਼ ਵੱਖਰੇ ਹੋ ਜਾਂਦੇ ਨੇ। ਸਾਡੇ ਸ਼ਾਇਰ, ਕਹਾਣੀਕਾਰ ਅਤੇ ਦੂਜੇ ਸ਼ੋਬੇ ਨਾਲ ਜੁੜੇ ਸੱਜਣ ਪਿਆਰਿਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਜ਼ਰੂਰ ਕੰਮ ਕਰਨਾ ਚਾਹੀਦਾ ਹੈ, ਪਰ ਇਹਦੇ ਨਾਲ ਨਾਲ ਸਾਡੇ ਸਭ ਦਾ ਮੁੱਢਲਾ ਫਰਜ਼ ਹੈ ਕਿ ਅਸੀਂ ਆਪਣੀ ਸ਼ਰਾਖਤ ਦੇ ਖਿਲਾਫ ਆਉਣ ਵਾਲੀ ਸਾਜ਼ਿਸ਼ਾਂ ਦਾ ਰਾਹ ਡੱਕੀਏ। ਤਕਸੀਮੇ ਹਿੰਦ ਵੱਲ ਨਾਲ ਹਾਲੇ ਬਹੁਤ ਸਾਰੇ ਚੈਪਟਰ ਬਾਕੀ ਨੇ, ਲੇਕਿਨ ਅੱਜ ਅਸੀਂ ਇੱਕ ਅਜਿਹੇ ਮਾਮਲੇ ਨੂੰ ਛੂਹ ਰਹੇ ਹਾਂ ਜਿਹੜਾ ਸਾਡੇ ਸਭੇ ਪੰਜਾਬੀ ਆਗੂਆਂ ਅਤੇ ਤਹਿਰੀਕੀਆਂ ਦੇ ਸਾਹਮਣੇ ਵੱਡਾ ਸਵਾਲ ਬਣ ਕੇ ਖਲੋਤਾ ਹੋਇਆ ਹੈ। ਇਹ ਸਵਾਲ ਉਸ ਚੁੱਪ ਉੱਤੇ ਹੈ ਜਿਹੜੀ ਪੰਜਾਬੀਆਂ ਦੀ ਟਾਰਗੇਟ ਬਾਰੇ ਸਾਡੇ ਨਾਮ ਨਿਹਾਦ ਆਗੂਆਂ ਦੀ ਜੀਭ ਨੂੰ ਪੱਥਰ ਕੀ ਦਿਖ ਖਲੋਤੀ ਹੈ। ਪੰਜਾਬੀ ਪਹਿਚਾਣ ਪਾਰੋਂ ਇੱਕ ਵਾਰੀ ਫੇਰ ਇਸ ਧਰਤੀ ਦੇ ਪੁੱਤਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਸਿਰਫ ਔਰ ਸਿਰਫ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਸ਼ਨਾਖਤੀ ਕਾਰਡ ਉੱਤੇ ਨਾ ਪਤਾ ਪੰਜਾਬ ਦੀ ਦੱਸ ਪਾਉਂਦਾ ਹੈ। ਪਿਛਲੇ ਦਿਨ ਸਾਡੇ ਇੱਕ ਬਹੁਤ ਹੀ ਸੱਜਣ ਪਿਆਰੇ ਮਲਕ ਮੁਜਾਹਿਦ ਹਸਨ ਖੋਖਰ ਨਾਲ ਗਿਲਾ ਕੀਤਾ ਕਿ ਡਾਕਟਰ ਸਲੀਮ ਸ਼ਹੀਦ ਦੇ ਕਤਲ ਦੀ ਜ਼ਿੰਮੇਵਾਰੀ ਸਿੰਧੀ ਕੌਮ ਪ੍ਰਸਤਾਂ ਨੇ ਕਬੂਲ ਕਰਕੇ ਸਾਨੂੰ ਇਹ ਸੁਣਿਆ ਦਿੱਤਾ ਹੈ ਕਿ ਹੁਣ ਬਲੋਚਿਸਤਾਨ ਦੀ ਤਰ੍ਹਾਂ ਸਿੰਧ ਵਿੱਚ ਵੀ ਪੰਜਾਬੀ ਗੈਰ ਮਹਿਫੂਜ਼ ਨੇ। ਵੀਰ ਮੁਜਾਹਿਦ ਖੋਖਰ ਦਾ ਆਖਣਾ ਸੀ ਕਿ ਇਹਦੇ ਉੱਤੇ ਪੰਜਾਬੀ ਕਿਆਦਤ ਦਾ ਚੁੱਪ ਰਹਿਣਾ ਕਿਸੇ ਵੱਡੇ ਜੁਰਮ ਤੋਂ ਘੱਟ ਨਹੀਂ। ਮੁਜਾਹਿਦ ਖੋਖਰ ਹੋਰੀ ਅਜੋਕੇ ਵੇਲੇ ਦੇ ਉੱਗੇ ਪੰਜਾਬੀ ਕੌਮ ਪ੍ਰਸਤ ਨੇ, ਜਿਹੜੇ ਵੇਲੇ ਦੇ ਨਾਲ ਨਾਲ ਉਹ ਫੋਰਮ ਵਰਤ ਰਹੇ ਨੇ ਜਿਹੜੇ ਸਾਡੀ ਨਵੀਂ ਪੀੜ੍ਹੀ ਨੂੰ ਇੱਕ ਦੂਜੇ ਨਾਲ ਜੋੜਨ ਦੇ ਨਾਲ ਨਾਲ ਪੰਜਾਬ ਅਤੇ ਪੰਜਾਬੀ ਦਾ ਮੁਕੱਦਮਾ ਲੜਨ ਲਈ ਨਹਾਇਤ ਹੀ ਫਾਲ ਨੇ। ਮੇਰੇ ਬਹੁਤ ਹੀ ਪਿਆਰੇ ਮਿੱਤਰ ਅਤੇ ਨਿੱਕੇ ਵੀਰ ਨਦੀਮ ਰਜ਼ਾ ਹੋਰੀ ਅਕਸਰ ਆਖਦੇ ਨੇ ਕਿ ਜੇਕਰ ਅਜੋਕੇ ਵੇਲੇ ਵਿੱਚ ਪੰਜਾਬੀ ਤਹਿਰੀਕ ਦੀ ਹਕੀਕੀ ਕਿਆਦਤ ਵੇਖਣੀ ਹੋਵੇ ਤਾਂ ਉਹ ਮੁਜਾਹਿਦ ਹਸਨ ਖੋਖਰ ਦੇ ਰੂਪ ਵਿੱਚ ਬਹਾਲੀ ਦੇਵੇਗੀ। ਕਿਉਂ ਜੇ ਉਹਨਾਂ ਨੂੰ ਨਾ ਤਾਂ ਆਪਣਾ ਨਾਂ ਉੱਚਾ ਕਰਨ ਦਾ ਚਾਅ ਹੈ ਅਤੇ ਨਾ ਹੀ ਉਹ ਸਸਤੀ ਸ਼ੋਹਰਤ ਦੇ ਲਾਲਚੀ ਨੇ ਜਿਹਨੇ ਸਾਡੇ ਆਗੂਆਂ ਨੂੰ ਕੁਰਾਏ ਪਾ ਰੱਖਿਆ ਹੈ। ਮੈਂ ਬੜੀ ਹੱਦ ਤੱਕ ਆਪਣੇ ਵੀਰ ਨਾਲ ਮੁਤਫਿਕ ਹਾਂ ਔਰ ਇਤਫਾਕ ਇਨਕਾਰ ਦੇ ਬਾਵਜੂਦ ਉਦੋਂ ਮੈਨੂੰ ਉਹਦੀ ਗੱਲ ਮੰਨਣ 'ਤੇ ਮਜਬੂਰ ਕਰ ਦਿੰਦਾ ਹੈ ਜਦ ਮੈਂ ਉਹਨਾਂ ਲੋਕਾਂ ਨੂੰ ਸਿਰਫ ਔਰ ਸਿਰਫ ਤਫਰੀਹੀ ਪ੍ਰੋਗਰਾਮਾਂ ਤੱਕ ਮਹਦੂਦ ਵੇਖਣਾ ਹਾਂ ਜਿਨ੍ਹਾਂ ਉੱਤੇ ਅਜੋਕੇ ਵੇਲੇ ਆਪਣੀ ਕੌਮ ਦਾ ਮੁਕੱਦਮਾ ਲੜਨਾ ਫਰਜ਼ ਹੈ। ਬਹਰਹਾਲ ਗੱਲ ਹੋ ਰਹੀ ਸੀ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੀ। ਪੰਜਾਬ ਹਾਊਸ ਅਤੇ ਪੰਜਾਬੀ ਯੂਨੀਅਨ ਨੇ ਹਮੇਸ਼ਾ ਇਹ ਗੱਲ ਆਖੀ ਹੈ ਕਿ ਸਾਨੂੰ ਮੈਦਾਨੇ ਅਮਲ ਵਿੱਚ ਆ ਕੇ ਆਪਣੀ ਸਰਕਾਰ ਸਣੇ ਹਰ ਉਸ ਸਿਆਸੀ ਜਮਾਤ ਨੂੰ ਖਾਬੇ ਗਫਲਤ ਤੋਂ ਜਗਾਉਣ ਦੀ ਲੋੜ ਹੈ ਜਿਹੜੇ ਪੰਜਾਬ ਦੇ ਵੋਟ ਬੈਂਕ ਨਾਲ ਇਕਤਦਾਰ ਦੇ ਮਜ਼ੇ ਲੁੱਟਦੇ ਨੇ। ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਹਾਕਮ ਹੋ, ਜੇ ਪੰਜਾਬ ਤੁਹਾਨੂੰ ਰਾਜ ਸਿੰਘਾਸਨ ਤੱਕ ਅਪਣਾਉਂਦਾ ਹੈ ਅਤੇ ਤਖਤੋ ਤਾਜ ਦਾ ਵਾਰਸ ਬਣਾ ਕੇ ਇਖਤਿਆਰ ਦਿੰਦਾ ਹੈ ਤਾਂ ਫਿਰ ਇਸ ਪੰਜਾਬ ਦੇ ਹੱਕਾਂ ਦੀ ਜੰਗ ਲੜਨੀ ਵੀ ਤੁਹਾਡੇ ਫਰਜ਼ਾਂ 'ਚ ਸ਼ਾਮਲ ਹੈ। ਮੈਂ ਖਾਸ ਕਰ ਮੋਹਤਰਮਾ ਮਰੀਮ ਨਵਾਜ਼ ਨੂੰ ਆਖਾਂਗਾ ਕਿ ਉਹ ਇੱਕ ਪੈਰ ਅਗਾਂਹ ਪੱਟ ਕੇ ਆਪਣੀ ਧਰਤੀ ਦੇ ਪੁੱਤਰਾਂ ਦਾ ਮੁਕੱਦਮਾ ਲੜਨ। ਪਿਛਲੇ ਦਿਨੀ ਉਹਨਾਂ ਇਹ ਗੱਲ ਕਹੀ ਸੀ ਕਿ ਇਹ ਪੰਜਾਬ ਹੈ, ਇੱਥੇ ਹਰ ਜੀਅ ਦੀ ਜ਼ਿੰਦਗੀ ਕੀਮਤੀ ਬਲਕਿ ਅਨਮੁੱਲੀ ਹੈ। ਉਹਨਾਂ ਆਪਣੇ ਅਮਲ ਤੋਂ ਵੀ ਸਾਬਤ ਕੀਤਾ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਅਦਮ ਤਹਫ਼ੁਜ਼ ਦਾ ਅਹਿਸਾਸ ਦੂਜੇ ਸੂਬੇ ਦੀ ਨਿਸਬਤ ਘੱਟ ਹੈ। ਜਿੱਥੇ ਮਰੀਮ ਨਵਾਜ਼ ਹੋਰੀ ਆਪਣੇ ਸੂਬੇ ਦੇ ਲੋਕਾਂ ਦੀ ਹਿਫਾਜ਼ਤ ਅਤੇ ਉਹਨਾਂ ਦੇ ਹੱਕਾਂ ਦੀ ਗੱਲ ਕਰਦੀਆਂ ਨੇ, ਹੁਣ ਉਹਨੂੰ ਚਾਹੀਦਾ ਹੈ ਕਿ ਅਜਿਹੇ ਸ਼ੁਹਦਾ ਦੀ ਵੀ ਗੱਲ ਕਰਨ ਜਿਹੜੇ ਸਿਰਫ ਔਰ ਸਿਰਫ ਪੰਜਾਬੀ ਬੋਲੀ ਬੋਲਣ ਪਾਰੋਂ ਮਾਰੇ ਗਏ। ਮੈਂ ਮਰੀਮ ਨਵਾਜ਼ ਨੂੰ ਆਖਾਂਗਾ ਕਿ ਤੁਸੀਂ ਇਹ ਗੱਲ ਕਰਕੇ ਸਾਡੇ ਸਭ ਪੰਜਾਬੀਆਂ ਦੇ ਦਿਲ ਵਿੱਚ ਉਮੀਦ ਦਾ ਦੀਵਾ ਬਾਲ ਛੱਡਿਆ ਸੀ ਕਿ ਜਿਸ ਕਿਸੇ ਪੰਜਾਬ ਵੱਲ ਉਂਗਲੀ ਚੁੱਕੀ ਮੈਂ ਉਹਦੀ ਉਂਗਲੀ ਤੋੜ ਦੇਵਾਂਗੀ। ਅਸੀਂ ਉਸ ਦਿਨ ਦੇ ਉਹਨਾਂ ਨਾਲ ਸਭੇ ਇਖਤਲਾਫਾਤ ਦੇ ਬਾਵਜੂਦ ਸਭੇ ਇਖਤਲਾਫ ਭੁੱਲ ਕੇ ਸਿਰਫ ਔਰ ਸਿਰਫ ਇਹ ਗੱਲ ਮੰਨੀ ਬੈਠੇ ਹਾਂ ਕਿ ਪੰਜਾਬ ਦੀ ਧੀ ਪੰਜਾਬ ਦੀ ਵਕਾਲਤ ਕਰਨ ਵਿੱਚ ਸਭ ਨੂੰ ਪਿੱਛੇ ਛੱਡ ਗਈ ਹੈ। ਮੇਰੇ ਨਾਲ ਪੰਜਾਬੀ ਹੋਣ ਦੇ ਨਾਤੇ ਕਿਸੇ ਨੂੰ ਵੀ ਇਖਤਲਾਫ ਨਹੀਂ ਹੋ ਸਕਦਾ। ਮਰੀਮ ਨਵਾਜ਼ ਨੇ ਜੋ ਆਪਣੇ ਸੂਬੇ ਲਈ ਕੀਤਾ ਹੈ, ਅੱਜ ਤੱਕ ਕੋਈ ਵਜ਼ੀਰ ਆਲਾ ਇਹ ਕਾਰਨਾਮਾ ਅੰਜਾਮ ਨਹੀਂ ਦੇ ਸਕਿਆ। ਮੈਂ ਉਹਨੂੰ ਗੁਜ਼ਾਰਿਸ਼ ਕਰਾਂਗਾ ਕਿ ਜਿੱਥੇ ਤੁਸੀਂ ਪੰਜਾਬੀ ਹੋਣ 'ਤੇ ਮਾਣ ਕਰਦੀਆਂ ਹੋ, ਪੰਜਾਬ ਦੇ ਹੱਕਾਂ ਦੀ ਗੱਲ ਕਰਦੀਆਂ ਹੋ, ਉੱਥੇ ਹੀ ਹੁਣ ਤੁਹਾਡਾ ਇਹ ਵੀ ਫਰਜ਼ ਹੈ ਕਿ ਜਿਹੜੇ ਲੋਕ ਪੰਜਾਬੀ ਹੋਣ ਪਰ ਉਹ ਮਾਰੇ ਜਾ ਰਹੇ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ। ਸਭ ਤੋਂ ਪਹਿਲਾਂ ਬਲੋਚਿਸਤਾਨ ਦੀ ਸਿਆਸੀ ਕਿਆਦਤ ਸਣੇ ਸੂਬਾਈ ਹਕੂਮਤ ਨੂੰ ਵਾਜ਼ਿਹ ਅੱਖਰਾਂ 'ਚ ਪੈਗਾਮ ਦਿਓ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਦਾ ਤਹਫ਼ੁਜ਼ ਨਹੀਂ ਕਰ ਸਕਦੇ ਤਾਂ ਅਸੀਂ ਪੰਜਾਬੀ ਦੁਸ਼ਮਣਾਂ ਨੂੰ ਆਪ ਕੱਢ ਕੇ ਅੰਜਾਮ ਤੱਕ ਪਹੁੰਚਾ ਦੇਵਾਂਗੇ। ਕਿਉਂ ਜੇ ਬਲੋਚਿਸਤਾਨ ਦੀ ਧਰਤੀ ਉੱਤੇ
ਪੰਜਾਬੀਆਂ ਦੀ ਟਾਰਗੇਟ ਕਰਨ ਵਾਲੇ ਸਿਰਫ 5 ਦਰਿਆਵਾਂ ਦੀ ਧਰਤੀ ਦੁਸ਼ਮਣ ਨਹੀਂ, ਬਲਕਿ ਉਹ ਸਾਡੇ ਮੁਲਕ ਤੇ ਸਾਡੀ ਇਹ ਸ਼ਨਾਖਤ ਦੇ ਵੀ ਦੁਸ਼ਮਣ ਨੇ, ਜਿਹੜੀ ਸਾਡੇ ਚਾਰੇ ਸੂਬੇ ਨੂੰ ਜੋੜ ਕੇ ਰੱਖਦੀ ਹੈ। ਇਹਦੇ ਨਾਲ ਨਾਲ ਸਿੰਧ ਦੀ ਹਕੂਮਤ ਤੇ ਖਾਸ ਕਰ ਪੀਪਲਜ਼ ਪਾਰਟੀ ਨੂੰ ਵੀ ਬਾਵਰ ਕਰਾਇਆ ਜਾਏ ਕਿ ਜਿਹੜੇ ਲੋਕ ਸਿੰਧ ਵਿੱਚ ਪੰਜਾਬੀਆਂ ਦੀ ਟਾਰਗੇਟ ਕਰਨ ਵਿੱਚ ਮੁਲਵਸ ਨੇ, ਉਹਨੂੰ ਫੌਰੀ ਤੌਰ 'ਤੇ ਖਤਮ ਕੀਤਾ ਜਾਏ। ਅੱਜ ਤੱਕ ਸਾਡੀ ਕਿਆਦਤ ਜਿਹੜੀ ਮੁਜਰਮਾਨਾ ਖਾਮੋਸ਼ੀ ਇਖਤਿਆਰ ਕਰਕੇ ਸਿਰਫ ਔਰ ਸਿਰਫ ਮਾਜ਼ਤ ਖਾਨਾ ਰਵੱਈਆ ਇਖਤਿਆਰ ਕੀਤੀ ਖੜੀ ਸੀ, ਹੁਣ ਉਹਦਾ ਵੇਲਾ ਗੁਜ਼ਰ ਚੁੱਕਿਆ ਹੈ। ਹੁਣ ਉਹ ਟਾਈਮ ਆ ਚੁੱਕਿਆ ਹੈ ਜਦ ਪੰਜਾਬੀਆਂ ਨੂੰ ਆਪਣੇ ਹੱਕ ਲਈ ਖਲੋ ਕੇ ਆਪਣੇ ਭੈਣ ਭਰਾਵਾਂ ਦੇ ਤਹਫ਼ੁਜ਼ ਲਈ ਮੈਦਾਨੇ ਅਮਲ 'ਚ ਆਉਣਾ ਪਏਗਾ। ਇਸ ਹਿੱਸੇ ਵਿੱਚ ਪੰਜਾਬ ਦੀ ਬਿਹਤਰੀਨ ਕਿਆਦਤ ਮਰੀਮ ਨਵਾਜ਼ ਹੈ। ਮੈਂ ਪੂਰੀ ਇਮਾਨਦਾਰੀ ਨਾਲ ਸਮਝਦਾ ਹਾਂ ਕਿ ਹਜ਼ਾਰ ਸਿਆਸੀ ਇਖਤਲਾਫਾਂ ਦੇ ਬਾਵਜੂਦ ਇਹ ਵਾਹਦ ਸਿਆਸੀ ਲੀਡਰ ਹੈ ਜਿਹਨੇ ਪੰਜਾਬ ਨੂੰ ਓਨ ਕੀਤਾ ਹੈ। ਮਰੀਮ ਨਵਾਜ਼ ਪੰਜਾਬ ਦੀ ਸੱਚੀ ਤੇ ਸੁੱਚੀ ਵਕੀਲ ਸਾਬਤ ਹੋ ਸਕਦੀ ਹੈ। ਇਹਦੇ ਨਾਲ ਨਾਲ ਮੈਂ ਆਪਣੀ ਸੁੱਤੀ ਹੋਈ ਪੰਜਾਬੀ ਕੌਮ ਪ੍ਰਸ ਕਿਆਦਤ ਨੂੰ ਮਿੰਨਤ ਤੇ ਤਰਲਾ ਕਰਾਂਗਾ ਕਿ ਰੱਬ ਦਾ ਵਾਸਤਾ ਜੇ ਖਾਬੇ ਗਫਲਤ ਤੋਂ ਉੱਠ ਜਾਓ। ਪਹਿਲਾਂ ਬਲੋਚਿਸਤਾਨ ਸੀ, ਹੁਣ ਸਿੰਧ ਵਿੱਚੋਂ ਵੀ ਅਜਿਹੀਆਂ ਆਵਾਜ਼ਾਂ ਆ ਰਹੀਆਂ ਨੇ ਕਿ ਪੰਜਾਬੀ ਸਾਡਾ ਅੱਖ ਖਾ ਰਹੇ ਨੇ। ਪੰਜਾਬੀ ਨੂੰ ਮਾਰਨ ਵਾਲੇ ਲੋਕ ਸਰੇਆਮ ਸਾਡੇ ਪੁੱਤਰਾਂ ਦੇ ਕਤਲਾਂ ਦੀ ਜ਼ਿੰਮੇਵਾਰੀ ਕਬੂਲ ਕਰਕੇ ਸਾਨੂੰ ਚੈਲੰਜ ਕਰ ਰਹੇ ਨੇ। ਮੈਂ ਇੱਕ ਕੌਮ ਪ੍ਰਸਤ ਹੋਣ ਦੇ ਨਾਤੇ ਕਦੀ ਨਫ਼ਰਤ ਦਾ ਪੈਗਾਮ ਨਹੀਂ ਦੇਵਾਂਗਾ। ਸਿੰਧੀ ਸਾਡੇ ਭਰਾ, ਬਲੋਚੀ ਵੀ ਸਾਡੇ ਦਿਲ ਦੇ ਨੇੜੇ ਤੇ ਕੇਪੀ ਵਾਲੇ ਵੀ ਸਾਡੇ ਦੁਸ਼ਮਣ ਨਹੀਂ। ਪਰ ਜਿਹੜਾ ਪੰਜਾਬ ਨੂੰ ਗਾਲਮੰਦਾ ਬੋਲੇਗਾ, ਜਿਹੜਾ ਪੰਜਾਬ ਦੇ ਖਿਲਾਫ ਜ਼ਹਿਰ ਉਗਲੇਗਾ, ਜਿਹੜਾ ਪੰਜਾਬੀਆਂ ਨੂੰ ਟਾਰਗੇਟ ਕਰਕੇ ਮਾਰੇਗਾ, ਜਿਹੜਾ ਪੰਜਾਬ ਦੇ ਹੱਕਾਂ ਦੇ ਖਿਲਾਫ ਗੱਲ ਕਰੇਗਾ, ਜਿਹੜਾ ਪੰਜਾਬ ਨੂੰ ਆਪਣਾ ਦੁਸ਼ਮਣ ਆਖੇਗਾ, ਉਹ ਸਾਡੇ ਤੋਂ ਹਰਗਿਜ਼ ਭਲੇ ਦੀ ਉਮੀਦ ਨਾ ਰੱਖੇ। ਅਸੀਂ ਉਹਦਾ ਜਵਾਬ ਗੋਲੀ ਨਾਲ ਨਹੀਂ ਦੇਵਾਂਗੇ। ਅਸੀਂ ਅੱਗ ਦੇ ਖੂਨ ਦਾ ਖੇਡ ਖੇਡਣ ਦੇ ਹੱਕ ਵਿੱਚ ਨਹੀਂ, ਪਰ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਤੁਹਾਡੇ ਨਾਲ ਸਖਤ ਤੇ ਕਰੜੇ ਅੱਖਰਾਂ ਵਿੱਚ ਗੱਲ ਕਰੀਏ। ਅਸੀਂ ਮੁਹੱਬਤ ਦੇ ਵਰਤਾਰੇ ਹਾਂ। ਅਸੀਂ ਆਪਣਾ ਹੱਕ ਦੂਜਿਆਂ ਦੇ ਨਾਵੇਂ ਲਾ ਕੇ ਮੁਹੱਬਤਾਂ ਦੀ ਅਜਿਹੀ ਤਕਸੀਮ ਦੇ ਕਾਇਲ ਹਾਂ ਜਿਹਦੇ ਵਿੱਚ ਭਾਈਚਾਰੇ ਦੀ ਮਿਠਾਸ ਦੇ ਨਾਲ ਨਾਲ ਪਿਆਰ ਦੀ ਸਾਂਝ ਵੀ ਹੈ। ਪਰ ਜੇਕਰ ਕਿਸੇ ਨੂੰ ਇਹ ਭਾਈਚਾਰਾ ਨਹੀਂ ਚਾਹੀਦਾ ਤਾਂ ਸਾਨੂੰ ਵੀ ਅਜਿਹਾ ਬਦਬਖਤ ਦੀ ਕੋਈ ਲੋੜ ਨਹੀਂ। ਸੱਜਣ ਪਿਆਰਿਓ, ਇਸ ਦੁਆ ਨਾਲ ਇਜਾਜ਼ਤ ਦਿਓ ਕਿ ਸਾਡਾ ਪਿਆਰਾ ਪਾਕਿਸਤਾਨ ਆਬਾਦ ਰਹੇ। ਜਿਹੜੇ ਏਜੰਟ ਦੁਸ਼ਮਣ ਦੇ ਹੱਥੋਂ ਵਰਤੇ ਜਾ ਰਹੇ ਨੇ ਉਹ ਬਰਬਾਦ ਹੋਣ ਤੇ ਇੱਥੋਂ ਦਾ ਅਮਨ ਹਮੇਸ਼ਾ ਸਲਾਮਤ ਰਹੇ। ਸਭ ਲਈ ਨੇਕ ਤਮੰਨਾਵਾਂ ਤੇ ਦੁਆਵਾਂ। ਕੱਲ੍ਹ ਇੱਕ ਨਵੇਂ ਮੌਜੂ ਨਾਲ ਮਿਲਾਂਗੇ। ਉਦੋਂ ਤੱਕ ਇਜਾਜ਼ਤ ਦਿਓ। ਰੱਬ ਸੱਚਾ ਤੁਹਾਨੂੰ ਆਪਣੀਆਂ ਰਹਿਮਤਾਂ ਤੇ ਬਰਕਤਾਂ ਦੀ ਛਾਵੇਂ ਰੱਖੇ। ਸੁਖੀ ਰਹੋ। ਰੱਬ ਰੱਖਾ।